अस्सलाम वालेकुम दोस्तों, मैं ਤੁਹਾਡਾ ਆਪਣਾ ਹਕੀਮ ਅਹਿਮਦ ਨਈਮ ਅਰਸ਼ਦ ਤੇ ਇੱਥੋਂ ਸਾਡੇ ਦੋ ਤਾਲਬ ਇਲਮ ਗੁਜ਼ਰ ਰਹੇ ਸਨ ਤੇ ਉਹਨਾਂ ਨੂੰ ਕੈਚ ਕੀਤਾ, ਯਾਨੀ ਕਿ ਫੜ ਲਿਆ ਉਹਨਾਂ ਨੇ ਇੱਕ ਮਾਡਲ ਬਣਾਇਆ ਤੇ ਅਸੀਂ ਉਹਨਾਂ ਦੀ ਜ਼ੁਬਾਨੀ ਹੀ ਪੁੱਛਦੇ ਹਾਂ ਕਿ ਕਾਹਦਾ ਮਾਡਲ ਬਣਾਇਆ ਉਹਨਾਂ ਨੇ ਤੇ ਇਸ ਮਾਡਲ ਦਾ ਕੀ ਫੰਕਸ਼ਨ ਹੈ, ਕੀ ਕੰਮਕਾਜ ਨੇ ਇਸ ਮਾਡਲ ਦੇ। ਜੀ ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਮੁਹੰਮਦ ਹੁਜ਼ੈਫਾ ਹੈ। ਪੰਜਾਬ ਗਰੁੱਪ ਆਫ ਕਾਲਜਿਸ ਦੇ ਵਿੱਚ ਮੈਂ ਪੜ੍ਹਨਾ, ਸ਼ੱਕਰਗੜ੍ਹ ਰੱਬਾ ਮੋੜ। ਤੁਹਾਡਾ ਨਾਂ ਕੀ ਜੇ? ਮੇਰਾ ਨਾਮ ਹਮਜ਼ਾ ਸ਼ਾਹਿਦ ਹੈ। ਮੈਂ ਵੀ ਪੰਜਾਬ ਗਰੁੱਪ ਆਫ ਕਾਲਜ ਸ਼ੱਕਰਗੜ੍ਹ ਰੱਬਾ ਮੋੜ ਪੜ੍ਹਨਾ ਸੀ। ਇਹ ਸਾਡੇ ਹੋਣਹਾਰ ਸਟੂਡੈਂਟ ਨੇ ਜੀ। ਅੱਛਾ, ਤੁਸੀਂ ਦੱਸੋ ਆਪਣਾ ਹੁਜ਼ੈਫਾ ਭਾਈ ਕਿ ਇਹ ਤੁਸੀਂ ਕੀ ਬਣਾਇਆ ਜੇ, ਕੱਲ ਕਿਸ ਚੀਜ਼ ਦਾ ਮਾਡਲ? ਇਹ ਸਾਇੰਸ ਐਗਜ਼ੀਬਿਸ਼ਨ ਵਾਸਤੇ ਅਸੀਂ ਮਾਡਲ ਬਣਾਇਆ ਹੈ। ਪਨ ਬਿਜਲੀ ਪੈਦਾ ਕਰਨੀ ਹੈ ਬਾਰਿਸ਼ ਦੇ ਪਾਣੀ ਦੇ ਨਾਲ, ਤੇ ਉਹਦੇ ਵਾਸਤੇ ਮਾਡਲ ਹੈ ਜੋ ਕਿ ਬਹੁਤ ਜ਼ਿਆਦਾ ਸਾਡੇ ਵਾਸਤੇ ਮੁਫੀਦ ਹੈ। ਤੇ ਇਹਦਾ ਚੱਲਣ ਦਾ ਤਰੀਕਾ ਹੈ ਕਿ ਬਾਰਿਸ਼ ਹੋਏ ਤੇ ਇੱਥੇ ਪਾਣੀ ਸਟੋਰ ਹੋ ਜਾਏਗਾ। ਜੋ ਪਾਣੀ ਸਟੋਰ ਹੋਏਗਾ ਉਹ ਫਰਦਰ ਟੈਂਕਾਂ ਦੇ ਵਿੱਚ ਸਟੋਰ ਕਰਕੇ ਤੇ ਇੱਕ ਅਸੀਂ ਟਰਬਾਈਨ ਇੱਥੇ ਲਗਾਈ ਹੈ, ਉਹ ਫਿਰ ਚੱਲੇਗੀ। ਤੇ ਟਰਬਾਈਨ ਚੱਲੇਗੀ ਤੇ ਜਨਰੇਟਰ ਬਿਜਲੀ ਬਣਾਏਗਾ ਤੇ ਫਿਰ ਉਹ ਬੈਟਰੀ ਦੇ ਵਿੱਚ ਸਟੋਰ ਹੋ ਜਾਏਗੀ ਤੇ ਅਸੀਂ ਫਿਰ ਉਹਨੂੰ ਇਸਤੇਮਾਲ ਕਰ ਸਕਦੇ ਹਾਂ। ਬਹੁਤ ਖੂਬ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਵਤਨ ਅਜ਼ੀਜ਼ ਦੇ ਵਿੱਚ ਲੋਡ ਸ਼ੈਡਿੰਗ ਇੱਕ ਬਹੁਤ ਵੱਡਾ ਮਸਲਾ ਹੈ, ਬਲਕਿ ਇੱਕ ਬਹੁਤ ਵੱਡਾ ਨਾਸੂਰ ਹੈ ਤੇ ਉਸ ਨਾਸੂਰ ਨੂੰ ਖ਼ਤਮ ਕਰਨ ਵਾਸਤੇ ਸਾਡੀ ਨੌਜਵਾਨ ਨਸਲ ਹੈ ਜਿਹੜੀ, ਇਹ ਬੜੀਆਂ ਕੋਸ਼ਿਸ਼ਾਂ ਕਰਦੀ ਹੀ ਹੈ ਤੇ ਤੁਹਾਨੂੰ ਵੀ ਚਾਹੀਦਾ ਕਿ ਤੁਸੀਂ ਇਹਨਾਂ ਦੀਆਂ ਕੋਸ਼ਿਸ਼ਾਂ ਨੂੰ ਸਰਾਹੋ। ਤੇ ਜੀ ਤੁਸੀਂ ਦੱਸੋ ਆਪਣੇ ਇਸ ਮਾਡਲ ਦੇ ਬਾਰੇ 'ਚ। ये जो सा हम मॉडल तैयार कर रहे हैं इसका नाम रेन वाटर फॉरेस्ट है। हाँ। और ये हार्वेस्ट है, और ये हमने इसलिए बनाया कि ताकि हम लोगों को बता सकें कि वो पन बिजली कैसे पैदा करनी है और हम इससे कैसे अपनी ज़रूरियात पूरी कर सकते हैं। इसको हम डोमेस्टिक और कमर्शियल लेवल पर यूज़ कर सकते हैं और इससे हम अपनी बिजली की ज़रूरियात को पूरा कर सकते हैं। इससे हम इस तरह कर सकते हैं कि जैसे मुल्क में काफ़ी बार सैलाब आया है, जैसा कि 2010 में और अब 2021 में आया था जो सैलाब, इससे हम फ़ायदा उठा सकते हैं और अपनी बिजली की ज़रूरियात को पूरा कर सकते हैं। ਵੈਰੀ ਗੁੱਡ। ਅੱਛਾ, ਤੁਸੀਂ ਸਕੂਲ ਪੜ੍ਹਦੇ ਹੋ ਤੇ ਕਦੀ ਕੋਈ ਬਜ਼ਮੇ ਅਦਬ ਹੋਈ ਸਕੂਲ? हाँ जी, होती है बहुत सारी होती है। काफ़ी बार। ਅੱਛਾ, हाँ जी। ਆਰਟਸ ਦੇ ਨਾਲ ਵੀ ਤੁਹਾਡਾ ਕੋਈ ਸ਼ੁਗਲ ਮਸਲਨ ਕੋਈ ਡਰਾਮਾ, ਕੋਈ ਪਲੇ, ਕੋਈ ਸਿੰਗਿੰਗ, ਕੋਈ ਸ਼ੇਰੋ ਸ਼ਾਇਰੀ, ਕਿਸੇ ਕਿਸਮ ਦੀ ਕਿਸੇ ਇਹੋ ਜਿਹੀ ਚੀਜ਼ ਦੇ ਨਾਲ ਕੋਈ ਪੇਂਟਿੰਗ, ਪ੍ਰਿੰਟਿੰਗ, ਸਕੈਚਿੰਗ, ਕਿਸੇ ਚੀਜ਼ ਨਾਲ ਕੋਈ ਤਾਲੁਕ? ਪਲੇ ਪਲੇ ਕਿਹੜਾ ਪਲੇ ਕਰਦੇ ਤੁਸੀਂ? ਅਸੀਂ ਪਲੇ ਡੋਮੈਸਟਿਕ ਲੈਵਲ ਤੇ ਕੀਤਾ ਸੀ, ਬਾਪ ਬੇਟੀ ਤੇ ਔਰ ਮਾਂ ਦਾ ਕਿਰਦਾਰ, ਕਾਫੀ ਜ਼ਿਆਦਾ ਇਸ ਵਿੱਚ ਕਿਰਦਾਰ, ਛੋਟਾ ਮੋਟਾ ਡਰਾਮਾ ਸੀ ਉਹ ਇੱਕ। ਅੱਛਾ, ਹਾਂਜੀ। ਤੇ ਕੋਈ ਸ਼ੇਰ ਆਂਦਾ ਤੁਹਾਨੂੰ? कोई शेर सुनाओ। नहीं है तेरा नशेमन कसरे सुल्तानी के गुंबद पर, नहीं है तेरा नशेमन कसरे सुल्तानी के गुंबद पर, तू शाही है बसेरा कर पहाड़ों की चट्टानों पर। ਤੁਹਾਨੂੰ ਕੋਈ ਸ਼ੇਰ ਆਂਦਾ? ਬੱਬਰ ਸ਼ੇਰ ਆਂਦਾ, ਉਹ ਸੁਣਾ ਦਿਓ। ਕੁਝ ਸੁਣਾ ਦਿਓ, ਕੋਈ ਚੀਜ਼ ਸੁਣਾ ਦਿਓ। मोहम्मद से वफा तूने तो हम तेरे हैं, कि मोहम्मद से वफा तूने तो हम तेरे हैं, ये जहाँ क्या चीज़ है ये लोहो कलम तेरे। ਸੁਬਹਾਨ ਅੱਲਾ, ਸੁਬਹਾਨ ਅੱਲਾ। ਤੇ ਉਸ ਤੋਂ ਇਲਾਵਾ ਇਹ ਦੱਸੋ ਤੁਸੀਂ ਆਪਣਾ ਕੋਈ ਪੰਜਾਬੀ ਸ਼ੇਰ ਕੋਈ ਨਹੀਂ ਆਉਂਦਾ ਤੁਹਾਨੂੰ? ਮੀਆਂ ਮੁਹੰਮਦ ਬਖਸ਼ ਦਾ ਕੋਈ ਸ਼ੇਰ ਨਹੀਂ ਆਉਂਦਾ? ਅੱਛਾ, ਤੇ ਆਪਣਾ ਗੇਮ ਵੀ ਕਰਦੇ ਹੋ ਕੋਈ ਜਾਂ ਨਹੀਂ ਕਰਦੇ? ਕ੍ਰਿਕਟ ਖੇਡਦੇ ਹੋ? क्रिकेट खेलने ਅਸੀਂ। ਤੁਸੀਂ ਕਿਹੜੀ ਗੇਮ ਕਰਦੇ ਹੋ? ਅਸੀਂ ਵੀ ਕ੍ਰਿਕਟ ਹੀ ਖੇਲਦੇ ਹਾਂ ਜੀ। ਵੈਰੀ ਗੁੱਡ। ਅੱਛਾ, ਤੁਸੀਂ ਆਪਣੇ ਜਿਹੜੇ ਤੁਹਾਡੇ ਨਾਲ ਦੇ ਸਟੂਡੈਂਟਸ ਨੇ, ਸਾਥੀ ਨੇ, ਜਾਂ ਹੋਰ ਵੀ ਮੁਲਕ ਜਿਹੜੇ ਸਾਨੂੰ ਸੁਣ ਰਹੇ ਨੇ, ਜਿਹੜੇ ਸਾਨੂੰ ਵੇਖ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ? ਕੋਈ ਪੈਗਾਮ ਦੇ ਕੇ ਤੇ ਫਿਰ ਅਸੀਂ ਇਹਨੂੰ ਖ਼ਤਮ ਕਰੀਏ। पैगाम जी यही है कि इंसान ਨੂੰ ਕੋਸ਼ਿਸ਼ ਕਰਨੀ ਚਾਹੀਏ, ਕੋਸ਼ਿਸ਼ ਕਰਕੇ ਇਨਸਾਨ ਕੁਝ ਵੀ ਕਰ ਸਕਦਾ ਹੈ। ਅਸੀਂ ਇਸ ਉਮਰ 'ਚ ਹੋ ਕੇ ਇਹਦਾ ਪ੍ਰੋਜੈਕਟ ਬਣਾ ਲਿਆ, ਇਹਦੀ ਸੋਚ ਰੱਖ ਲਿਆ, ਤੇ ਕੋਸ਼ਿਸ਼ ਇਨਸਾਨ ਨੂੰ ਬਹੁਤ ਉੱਪਰ ਤੱਕ ਪਹੁੰਚਾ ਸਕਦੀ ਹੈ। ਅੱਛਾ, ਕਦੀ ਜੁਗਤਾਂ ਲਾਈਆਂ ਨੇ? ਨਹੀਂ ਦੋਸਤ ਕਦੀ ਆਪਸ 'ਚ ਹਾਸਾ ਮਜ਼ਾਕ ਨਹੀਂ ਕਰਦੇ? ਨਹੀਂ, ਐਸਾ ਤਾਂ ਮਜ਼ਾਕ ਨਹੀਂ। ਤੁਸੀਂ ਕਦੀ ਜੁਗਤ ਲਾਈ? ਨਹੀਂ ਵੈਸੇ ਤੇ ਨਹੀਂ, ਉਂਝ ਦੋਸਤਾਂ ਦੇ ਨਾਲ ਕਦੀ ਕਬਾਰ ਹੋ ਜਾਂਦਾ। ਅੱਛਾ, ਕੋਈ ਲਤੀਫਾ ਆਉਂਦਾ ਤੁਹਾਡੇ ਦੋਵਾਂ 'ਚ ਕਿਸੇ ਨੂੰ? ਕੋਈ ਅੱਧਾ ਕੁ ਲਤੀਫਾ, ਪੌਣਾ, ਚਟਾਕੀ? ਬਿਲਕੁਲ ਨਹੀਂ। ਅੱਛਾ, ਚਲੋ ਮੈਂ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਕਿ ਪੜ੍ਹੋ ਵੀ। ਬੜੇ ਬੜੇ ਅੱਛੇ ਤੁਸੀਂ ਕੰਮ ਕਰ ਰਹੇ ਹੋ ਤੇ ਪੜ੍ਹਨ ਦੇ ਨਾਲ ਨਾਲ ਤੁਸੀਂ ਆਪਣਾ ਲਤੀਫੇ ਵੀ ਸੁਣਾਇਆ ਕਰੋ, ਹੱਸਿਆ ਵੀ ਕਰੋ, ਖੇਡਿਆ ਵੀ ਕਰੋ, ਠੀਕ ਹੈ?